बेलियों आ वीडियो विख्या है थोड़ी जी मुड़ गल लगा करने हैं। अस्सलाम वालेकुम, मैं हूं नईम हज़ारवी और मैं आ रहा हूं 10 नवंबर को लोक विरसा शक्करपड़ियाँ इस्लामाबाद में परफॉर्म करने के लिए, पंजाब कल्चर नाइट में परफॉर्म करने के लिए आ रहा हूं। एक ज़बरदस्त म्यूज़िक इवनिंग है, आप सब भी आइएगा। एक तफरी का बेहतरीन मौका है, इसे ज़ाया मत कीजिएगा। जश्न पंजाब ਉਹਦੇ ਵਿੱਚ ਗਾਣੇ ਗਾਉਣ ਵਾਸਤੇ ਨਈਮ ਹਜ਼ਾਰਵੀ ਸਾਹਿਬ ਨੂੰ ਬੁਲਵਾਇਆ ਗਿਆ ਹੈ ਔਰ ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਅਫਸ਼ਾਂ ਜ਼ੇਬੀ ਹੋਵੇ, ਨਈਮ ਹਜ਼ਾਰਵੀ ਹੋਵੇ, ਈਵਨ ਅਤਾਉਲਾ ਇਸਾ ਖੇਲਵੀ ਸਾਹਿਬ ਹੋਣ, ਹੋਰ ਕਈ ਗੁਲੂਕਾਰ ਜਿਨ੍ਹਾਂ ਦਾ ਤਲਕ ਮੁਲਤਾਨ ਜਾਂ ਬਹਾਵਲਪੁਰ ਤੋਂ ਵੀ ਹੈ ਜਾਂ ਮਾਝੇ ਦੇ ਇਲਾਕੇ ਤੋਂ ਹੈ ਜਾਂ ਆਪਣਾ ਕਿਸੇ ਵੀ ਪੰਜਾਬ ਦੇ ਇਲਾਕੇ ਤੋਂ ਹੈ। ਸਾਰੇ ਪੰਜਾਬੀ ਨੇ ਔਰ ਪੰਜਾਬੀ ਜ਼ਬਾਨ ਨੂੰ ਸਮਝਦੇ ਨੇ, ਤਾਂ ਹੀ ਗਾਉਂਦੇ ਨੇ ਔਰ ਤਾਂ ਹੀ ਲੋਕ ਉਹਨਾਂ ਨੂੰ ਸੁਣਦੇ ਨੇ। ਅਗਰ ਪੰਜਾਬੀਆਂ ਨੂੰ ਇਹ ਸਮਝ ਨਹੀਂ ਆਉਂਦੀ, ਫਰਜ਼ ਕਰੋ ਹੁਣ ਪੰਜਾਬ ਕਲਚਰ ਡੇ ਦੇ ਵਿੱਚ ਜਾਂ ਪੰਜਾਬੀ ਆਡੀਅנס ਅਗਰ ਹੈ, ਤਾਂ ਉਹਨਾਂ ਨੂੰ ਕੀ ਜ਼ਰੂਰਤ ਪਈ ਹੈ ਕਿ ਉਹ ਅਫਸ਼ਾਂ ਜ਼ੇਬੀ ਨੂੰ ਸੁਣਨ ਜਾਂ ਨਈਮ ਹਜ਼ਾਰਵੀ ਨੂੰ ਸੁਣਨ ਜਾਂ ਅਤਾਉਲਾ ਨੂੰ ਸੁਣਨ ਜਾਂ ਕਿਸੇ ਹੋਰ ਨੂੰ ਸੁਣਨ, ਮਨਸੂਰ ਮਲੰਗੀ ਨੂੰ ਸੁਣਨ ਜਾਂ ਇਬਰਾਰੁਲ ਹਕ ਨੂੰ ਸੁਣਨ ਜਾਂ ਮਜ਼ਹਰ ਰਾਏ ਨੂੰ, ਮਲਕੂ ਨੂੰ ਸੁਣਨ। ਇਹ ਸਾਰੇ ਆਪਣੇ ਸਿੰਗਰ ਨੇ ਪੰਜਾਬ ਦੇ, ਪੰਜਾਬੀ ਇੱਕ ਬੋਲੀ ਬੋਲਣ ਵਾਲੇ ਨੇ, ਲਹਿਜੇ ਵੱਖਰੇ ਵੱਖਰੇ ਨੇ ਔਰ ਅਸੀਂ ਸਿਰਫ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਅਗਰ ਲੋਕਾਂ ਨੂੰ ਸਮਝ ਆ ਜਾਵੇ ਤੇ ਕਿ ਭਾਈ ਜ਼ਬਾਨ ਦੇ ਵਿੱਚ ਅਗਰ ਕੁਝ ਡਿਫਰੈਂਸ ਹੈ ਤੇ ਉਹ ਲਹਿਜਾ ਹੈ। ਅਗਰ ਟਰਾਂਸਲੇਟਰ ਦੀ ਲੋੜ ਨਹੀਂ ਪਾਉਂਦੀ ਪਈ ਤੇ ਮੋੜ ਉਹ ਲਹਿਜਾ ਹੈ। ਅਗਰ ਕੋਈ ਥੋੜ੍ਹਾ ਬਹੁਤ ਫਰਕ ਹੈ, 19-20 ਦਾ ਫਰਕ ਹੈ, ਤੇ ਮੋੜ ਤੇ ਉਹਨੂੰ ਤੁਸੀਂ ਵੱਖਰੀ ਜ਼ਬਾਨ ਤੇ ਨਹੀਂ ਆਖ ਸਕਦੇ ਹੋ। ਵੱਖਰੀ ਜ਼ਬਾਨ ਵਾਸਤੇ ਟਰਾਂਸਲੇਟਰ ਦੀ ਲੋੜ ਪਊਗੀ।